ਇੱਕ ਬਾਦਸ਼ਾਹ ਤੋਂ ਉਹਦਾ ਵਜ਼ੀਰ ਨਾ ਗਲਤ ਕੰਮ ਕਰਨ ਲੱਗ ਪਿਆ। ਕੋਈ ਬਾਦਿਆਂਤੀ ਚੋਰੀ ਚਕਾਰੀ ਜਾਂ ਇਸ ਤਰ੍ਹਾਂ ਕੋਈ ਕੰਮ ਸ਼ੁਰੂ ਕਰ ਦਿੱਤਾ ਉਹਨੇ ਗਲਤ ਕਰਨਾ। ਬਾਦਸ਼ਾਹ ਨੇ ਉਹਨੂੰ ਇਸ਼ਾਰਿਆਂ ਦੇ ਵਿੱਚ ਕਈ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਵਜ਼ੀਰ ਦੀ ਸਮਝ ਵਿੱਚ ਗੱਲ ਨਾ ਆਈ। ਇੱਕ ਦਿਨ ਬਾਦਸ਼ਾਹ ਨੂੰ ਸੱਦ ਕੇ ਆਂਦਾ ਵੀ ਗੱਲ ਸੁਣ ਮੇਰੀ, ਮੈਨੂੰ ਚਾਹੀਦੇ ਨੇ 2 ਕੁੱਕੜ ਜਿਨ੍ਹਾਂ ਦੀਆਂ ਚੁੰਝਾਂ ਲਾਲ ਹੋਣ, ਸਿਰ ਕਾਲੇ ਹੋਣ ਤੇ ਬਾਕੀ ਸਾਰੇ ਚਿੱਟੇ ਹੋਣ। ਮਿੰਟ ਮਾਰ ਕੇ ਤੇ ਕੁੱਕੜ ਲੱਭ ਕੇ ਲਾਇਆ। ਵਜ਼ੀਰ ਟੁਰ ਗਿਆ। 7 ਦਿਨ ਨੱਸ ਭੱਜ ਕੇ ਵਾਪਸ ਆ ਗਿਆ। ਆਂਦਾ ਬਾਦਸ਼ਾਹ ਸਲਾਮਤ, ਇਸ ਤਰ੍ਹਾਂ ਦੇ ਕੁੱਕੜ ਮੈਨੂੰ ਕੋਈ ਨਹੀਂ ਲੱਭੇ। ਬਾਦਸ਼ਾਹ ਦਾ ਠੀਕ ਹੈ, ਫਿਰ ਇੰਜ ਕਰ, ਫਲਾਣੇ ਪਿੰਡ ਚਲਾ ਜਾ, ਫਲਾਣਾ ਮਹੱਲਾ ਹੀ, ਫਲਾਣੀ ਗਲੀ ਆ ਤੇ ਫਲਾਣਾ ਘਰ ਹੀ, ਉਸ ਘਰ 'ਚ ਇਸ ਰੰਗ ਦੇ 2 ਕੁੱਕੜ ਫਿਰਦੇ ਨਹੀਂ ਪਏ, ਜਾ ਕੇ ਫੜ ਲਿਆ। ਵਜ਼ੀਰ ਗਿਆ ਤੇ ਵਾਕਈ ਉਸੇ ਰੰਗ ਦੇ ਕੁੱਕੜ ਫਿਰਦੇ ਹੋਣ, ਉਹ ਕੁੱਕੜ ਫੜ ਕੇ ਲਾਇਆ। ਆਣ ਕੇ ਆਂਦਾ ਬਾਦਸ਼ਾਹ ਸਲਾਮਤ, ਤੁਹਾਨੂੰ ਇਸ ਗੱਲ ਦਾ ਕਿਸ ਤਰ੍ਹਾਂ ਪਤਾ ਲੱਗ ਗਿਆ ਵੀ ਉਸ ਮਹੱਲੇ ਦੇ ਵਿੱਚ ਇਸ ਤਰ੍ਹਾਂ ਦੇ ਕੁੱਕੜ ਫਿਰਦੇ ਨੇ? ਬਾਦਸ਼ਾਹ ਦਾ ਗੱਲ ਸੁਣ ਵਜ਼ੀਰ ਮੇਰੀ, ਮੈਂ ਬਾਦਸ਼ਾਹ ਵਾਂ, ਮੇਰਾ ਹਰ ਚੀਜ਼ ਦਾ ਖਿਆਲ ਰੱਖਣਾ ਮੇਰਾ ਹੱਕ ਏ। ਬਾਦਸ਼ਾਹਤ ਕਰਨੀ ਐਡੀ ਸੌਖੀ ਨਹੀਂ। ਸਾਨੂੰ ਹਰ ਬੰਦੇ ਦਾ ਪਤਾ ਹੁੰਦਾ ਹੈ ਕਿਹੜਾ ਕਿਸ ਟਾਈਮ ਗਲਤ ਕੰਮ ਕਰਦਾ ਤੇ ਕਿਹੜਾ ਕਿਸ ਟਾਈਮ ਸਹੀ ਕਰਦਾ, ਕਿਹੜਾ ਸਾਡਾ ਵਜ਼ੀਰ ਇਮਾਨਦਾਰ ਹੈ ਤੇ ਕਵਾਮ ਸਾਡੇ ਨਾਲ ਕੀ ਕਰਦੀ ਹੈ ਪਈ। ਸਾਨੂੰ ਇਸ ਤੋਂ ਕਰਕੇ ਹਰ ਚੀਜ਼ ਦਾ ਪਤਾ ਹੈ। ਜਦੋਂ ਉਹਨੇ ਇਸ਼ਾਰਿਆਂ ਦੇ ਵਿੱਚ ਸਮਝਾਇਆ ਵਜ਼ੀਰ ਨੂੰ ਤੇ ਵਜ਼ੀਰ ਸਮਝ ਗਿਆ, ਉਹਨੇ ਆਪਣੀ ਗਲਤੀ ਦੀ ਮਾਫੀ ਮੰਗ ਲਈ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਗਾਂ ਤੋਂ ਮੈਂ ਗਲਤ ਕੰਮ ਨਹੀਂ ਕਰਾਂਗਾ, ਮੈਨੂੰ ਪਿਛਲੀ ਕੀਤੀ ਦੀ ਮਾਫੀ ਦੇ ਦਿਓ। ਉਹ ਤੇ ਹੋ ਗਏ ਉਦੋਂ ਦੇ ਬਾਦਸ਼ਾਹ। ਤੇ ਜਿਹੜੇ ਅੱਜ ਦੇ ਬਾਦਸ਼ਾਹ ਨੇ, ਜਿਸ ਤਰ੍ਹਾਂ ਬੀਬੀ ਨੇ ਲਾਰਾ ਲਾਇਆ ਪਹਿਲੋਂ ਜ਼ਿਮੀਂਦਾਰਾਂ ਨੂੰ ਵੀ ਤੁਸੀਂ ਕਣਕ ਗਾਓ ਤੇ ਇਹਨੂੰ ਘਾਟਾ ਨਹੀਂ ਪੈਣ ਦਿਆਂਗੀ, ਇਹ ਮੇਰੀ ਜ਼ਿੰਮੇਵਾਰੀ ਹੈ। ਪਰਤ ਕੇ ਜਦੋਂ ਜ਼ਿਮੀਂਦਾਰਾਂ ਨੇ ਲੱਖਾਂ ਰੁਪਈਆ ਕਰੋੜਾਂ ਖਰਚ ਕਰਕੇ ਖਾਦਾਂ ਤੇ ਬੀਆਂ ਤੇ ਲਾਤੀ ਤੇ ਪਰਤ ਕੇ ਜਵਾਬ ਦੇ ਦਿੱਤਾ ਅਸੀਂ ਨਹੀਂ ਲੈ ਸਕਦੇ। ਨਹਿਰਾਂ ਦੇ ਵਿੱਚ ਪਾਣੀ ਇਹਨਾਂ ਨੇ ਮੁਕੰਮਲ ਬੰਦ ਕਰ ਛੜਿਆ। ਤਕਰੀਬਨ ਸਾਲ ਹੋ ਗਿਆ, ਟੂਬਲ ਚਲਾ ਬੰਦੇ ਮਰੇ ਪਏ ਨੇ। ਡੀਜ਼ਲ ਵੀ ਇਹਨਾਂ 2 ਗੁਣਾ ਮਹਿੰਗਾ ਕਰਤਾ ਪਿਛਲੀ ਹਕੂਮਤ ਨਾਲੋਂ। ਪਿਛਲੀ ਹਕੂਮਤ ਦੇ ਵਿੱਚ ਸਾਡੇ ਬੰਦੀ ਕੋਈ ਨਹੀਂ ਸੀ ਹੁੰਦੀ, ਸਿਰਫ ਸਾਲ ਬਾਅਦ 25 ਤੋਂ 30 ਦਿਨ ਦੀ ਬੰਦੀ ਸੀ। ਹੁਣ ਸਾਡੇ ਬੰਦੀ ਵੀ 2 ਮਹੀਨੇ ਦੀ ਤੇ ਇੱਕ ਵਾਰੀ ਤੋਂ ਬਾਅਦ ਇੱਕ ਸੁੱਕੀ ਲੰਘਦੀ ਏ। ਇਹ ਕਿਸ ਤਰ੍ਹਾਂ ਦੇ ਬਾਦਸ਼ਾਹ ਨੇ ਜਿਨ੍ਹਾਂ ਨੂੰ ਸਾਡੇ ਬੱਚੇ ਭੁੱਖ ਮਰਦੇ ਨਜ਼ਰ ਨਹੀਂ ਆਉਂਦੇ, ਆਪਣੇ ਲੰਦਨ ਦੇ ਵਿੱਚ ਬੈਠੇ ਨਜ਼ਰ ਆਉਂਦੇ ਨੇ ਵੀ ਵਾਕਈ ਕਰੋੜਪਤੀ ਬਣ ਗਏ ਨੇ, ਅਰਬਪਤੀ ਬਣ ਗਏ ਨੇ। ਮੈਨੂੰ ਇਸ ਤਰ੍ਹਾਂ ਦੇ ਹੁਕਮਰਾਨ ਨਹੀਂ ਚਾਹੀਦੇ। ਅੱਲਾਹ ਪਾਕ ਅੱਗੇ ਇਹ ਦੁਆ ਹੈ ਕਿ ਸਾਡੀ ਇਸ ਤਰ੍ਹਾਂ ਦੇ ਹੁਕਮਰਾਨਾਂ ਕੋਲੋਂ ਜਾਨ ਛਡਾਏ। ਸਾਡੀ ਆਵਾਮ ਦਾ ਹੱਕ ਹੈ ਕਿ ਇਸ ਮੁਲਕ ਨਾਲ ਪਿਆਰ ਕਰੇ, ਅਨਾਜ ਉਗਾਵੇ। ਹਕੂਮਤ ਦਾ ਹੱਕ ਹੈ ਕਿ ਉਹਨਾਂ ਦਾ ਹੱਕ ਪੂਰਾ ਕਰੇ, ਉਹਨਾਂ ਨੂੰ ਇਹਦਾ ਹੱਕ ਲੈ ਕੇ ਦੇਵੇ। ਬਾਕੀ ਮੇਰੀ ਦੁਆ ਹੈ ਕਿ ਮੇਰਾ ਮੁਲਕ ਹਮੇਸ਼ਾ ਖੁਸ਼ ਰਵੇ। ਹੱਸਦੇ ਰਹੋ ਤੇ ਵਸਦੇ ਰਹੋ।